नौजवानों का धन्नवाद करदा कि जिन्हों ने पूरा जोर लाया होया, कोई बाहरले मुल्कों 'च बैठा जां पंजाब के ਵੱਖ-ਵੱਖ ਜ਼ਿਲ੍ਹਿਆਂ 'ਚ बैठे आ, ਜਿਹੜੇ आ के अपने रिश्तेदारों ਨੂੰ कह रहे ने, पिंडों पिंडी जा रहे, घरों घरी जा रहे, जोर पा रहे आ। 30-30 40-40 साल के अकाली दल 'ਚ खड़े बंदे, कांग्रेस 'ਚ खड़े बंदे ਜਿਹੜੇ सोचा नहीं सी वोट ਕਿਸੇ पासे होर पा देणगे, ਉਹ भी ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ बहुत ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਕੋਈ ਤੁਹਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ ਤੇ ਖੜੀ ਆ, ਹੁਣ ਆ ਅਖੀਰਲੇ ਦਿਨ ਨੇ ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬੰਨ੍ਹ ਦਿੰਦੇ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ।
ਪੂਰੀ ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ, ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ, ਕੋਈ ਗੱਲ ਨਹੀਂ ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ, ਮੇਰੀ ਗੱਲ ਸੁਣੋ। ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰੀਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ, ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ,
ਤਾਂ ਮੇਰਾ ਵੀਰ ਹਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਵਾਲੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਅਤੇ ਝੰਡਾ ਬੰਨ੍ਹ ਦਿੰਦੇ ਆ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚ ਦੇਣ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ।
ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਕਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਯਾਰ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ, 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ,
ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਉਹਨਾਂ ਦੱਸਣਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਫੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬੰਨ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਇਆ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ, ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਯਾਰ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ
ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧਿਤ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਤੁਹਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ 'ਚ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਪੱਗ ਮੇਰੇ ਬੰਨੀ ਹੋਈ ਆ। ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ,
ਬਣ ਕੇ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬਣ ਦਿੰਦੇ ਕਹਿੰਦੇ ਜਾ ਕੇ, ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90-561 95-539, 90-561 95-539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90-561 95-539 ਨੰਬਰ ਹੈ, ਇਸ ਨੰਬਰ ਦੇ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ
ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਵਾਲੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ, ਝੰਡਾ ਬਣ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚ ਦੇਣ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ, ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ।
ਪੂਰੀ ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ, ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ
ਪਿੰਡਾਂ ਜਾਈਦਾ। ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਕੋਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਅਤੇ ਝੰਡਾ ਬੰਨ੍ਹ ਦਿੰਦੇ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ,
ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਈ, ਕੋਈ ਘੱਟ ਨਹੀਂ ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਵਾਲਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ ਦੇ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ ਹੁਣ ਆਪਣੇ ਕੋਲੇ, 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ, 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ।
ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਨੋਟ ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ। ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ, ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ। ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ, ਤੇ ਝੰਡਾ ਬਣ ਦਿੰਦੇ ਆ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, 1000 ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ
ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ ਦੇ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ, 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਵਾਲੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨਾ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ,
ਬਣ ਕੇ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬੰਨ ਦਿੰਦੇ ਕੰਨ ਦੇ ਉੱਤੇ, ਕੰਨ ਦੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ, ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਹੈ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਦੂਜੇ ਨਾਲ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ
ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਤੁਹਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ ਤੇ ਫੋਟੋ ਲੱਗੀ ਆ, ਝੰਡਿਆਂ ਦੀ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬੰਨ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ, ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ।
ਪੂਰੀ ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ, ਕੋਈ ਗੱਲ ਨਹੀਂ ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਆ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ, ਮੇਰੀ ਗੱਲ ਸੁਣੋ। ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ ਹੁਣ ਆਪਣੇ ਕੋਲੇ, 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ।
ਪਿੰਡਾਂ 'ਚ ਜਾਈਦਾ। ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਅਤੇ ਝੰਡਾ ਬੰਨ੍ਹ ਦਿੰਦੇ ਆ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚ ਦੇਣ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ,
ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ ਦੇ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ, 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ।
ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ ਹੁਣ। ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਉਹਨਾਂ ਦੱਸਣਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਫੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬਣ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90-561 95-539, 90-561 95-539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ
ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ 'ਚ ਵੀ ਦੇਵਾਂਗੇ ਉਹ ਮਸ਼ੀਨ ਵਾਲੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ,
ਬਣ ਕੇ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬੰਨ ਦਿੰਦੇ ਕੰਨ ਦੇ ਉੱਤੇ, ਕੰਨ ਦੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ, ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਹੈ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਵੋਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ
ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਅਤੇ ਝੰਡਾ ਬੰਨ੍ਹ ਦਿੰਦੇ ਕੰਨ ਦੇ ਉੱਤੇ, ਕੰਨ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ, ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਇਆ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ।
ਪੂਰੀ ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ, ਕੋਈ ਗੱਲ ਨਹੀਂ ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ, ਮੇਰੀ ਗੱਲ ਸੁਣੋ। ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ ਹੁਣ ਆਪਣੇ ਕੋਲੇ, 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ, ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ।
ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਵਾਲੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ, ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ, ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ, ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ, ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ, ਝੰਡਾ ਬਣ ਦਿੰਦੇ ਕੰਧ ਜਾ ਕੇ, ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ, ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ, ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ, ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ, ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ, ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ,
ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਭਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ, 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ, ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ।
ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਨੋਟ ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ। ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ। ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ। ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ, ਝੰਡਾ ਬਣ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ ਐਨ। ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਹੈ। ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਕਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90-561 95-539, 90-561 95-539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ
ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਜਾ ਕੇ ਵੀ, ਉਹ ਦਿਖਾ ਦਿਆ ਕਰੋ, ਡੰਮੀ 'ਚ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ,
ਬਣ ਕੇ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਫੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬਣ ਦਿੰਦੇ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰੀਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90-561 95-539, 90-561 95-539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90-561 95-539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ
ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ ਤੇ ਫੋਟੋ ਲੱਗੀ ਆ, ਝੰਡਿਆਂ ਦੀ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਪੱਗ ਮੇਰੇ ਬੰਨੀ ਹੋਈ ਆ। ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬਣ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ।
ਪੂਰੀ ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾ ਮੰਨ ਲਓ, ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90 561 95 539 90 561 95 539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90 561 95 539 ਨੰਬਰ ਹੈ, ਇਸ ਨੰਬਰ ਦੇ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30 40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ, ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ।
ਪਿੰਡਾਂ 'ਚ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਵਾਲੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ, ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ, ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ, ਝੰਡਾ ਬਣ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚ ਦੇਣ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ, ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ, ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ, ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ,
ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਤੁਹਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ, 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ।
ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਨੋਟ ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਫੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬੰਨ ਦਿੰਦੇ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ, ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਕਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰੀਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90-561 95-539, 90-561 95-539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ
ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ ਦੇ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਹੈ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਪੱਗ ਮੇਰੇ ਬੰਨੀ ਹੋਈ ਆ। ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ,
ਬਣ ਕੇ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ ਦੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਦੇ ਸਟਿੱਕਰ ਲਾ ਦਿੰਦੇ ਅਤੇ ਝੰਡਾ ਬਣ ਦਿੰਦੇ ਆ ਕੰਧ ਦੇ ਉੱਤੇ, ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ, ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਉਹਦਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰੀਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90-561 95-539, 90-561 95-539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਸੰਬੰਧ ਦੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90-561 95-539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ
ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ 'ਚ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਅਤੇ ਝੰਡਾ ਬਣ ਦਿੰਦੇ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ।
ਪੂਰੀ ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ, ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ, ਕੋਈ ਗੱਲ ਨਹੀਂ ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ, ਮੇਰੀ ਗੱਲ ਸੁਣੋ। ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ, ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਭਾਈ ਵੀ ਆਹ ਨੰਬਰ ਵਾਲਾ ਦੁਬਾਰਾ ਫਿਰ ਬੋਲ ਦੇਣਾ 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ 'ਚੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ
ਪਿੰਡਾਂ ਜਾਈਦਾ। ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਕੋਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਅਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਹੈ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ ਅਤੇ ਝੰਡਾ ਬੰਨ੍ਹ ਦਿੰਦੇ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ, ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ,
ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਈ, ਕੋਈ ਘੱਟ ਨਹੀਂ ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਹੈ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ, 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ।
ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਨੋਟ ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ। ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ, ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ। ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬਣ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਇਆ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90-561 95-539, 90-561 95-539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ
ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧ ਦੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਹੈ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ 'ਚ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਹੁਣ ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ,
ਬਣ ਕੇ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਫੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ ਤੇ ਝੰਡਾ ਬੰਨ ਦਿੰਦੇ ਕੰਨ ਦੇ ਉੱਤੇ, ਕੰਨ ਦੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਹੈ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ
ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦਾ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ, ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ। ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ। ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਉਹਨਾਂ ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ। ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ, ਝੰਡਾ ਬੰਨ੍ਹ ਦਿੰਦੇ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚ ਦੇਣ, ਥੋੜ੍ਹੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਹੈ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ।
ਪੂਰੀ ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਆ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਹੀ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ ਦੇ ਉੱਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ, ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30, 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ।
ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੇ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ। ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ, ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਵਾਲੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ 'ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ 'ਤੇ, ਪਰ ਜਿਹੜੀ ਉਹ ਮਸ਼ੀਨ 'ਤੇ ਫੋਟੋ ਆਉਣੀ ਆ, ਮਸ਼ੀਨ 'ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ, ਆਪਣਾ ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਅਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾਂ ਦਾ ਨਿਸ਼ਾਨ ਹੈ, ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ, ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ, ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਅਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਅਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਆ, ਸਿੱਧੀ ਫੋਟੋ ਹੈ, ਅਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ, ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਹੈ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ, ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ, ਅਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟ 'ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ 'ਤੇ ਕਰ ਲੈਂਦੇ ਆ ਬੰਦੇ, ਅਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ 'ਤੇ ਸਟਿੱਕਰ ਲਾ ਦਿੰਦੇ, ਝੰਡਾ ਬੰਨ੍ਹ ਦਿੰਦੇ ਕੰਧ 'ਤੇ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚ ਦੇਣ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਹੈ ਪੂਰੀ, ਐਨ ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪਰਮਾਤਮਾ ਪੂਰਾ ਮਿਹਰਬਾਨ ਆ, ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਹੈ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਤਾਂ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਤੁਹਾਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ,
ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੇ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ ਆਪਾਂ, ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਵੋਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਵਾਲਾ ਦੁਬਾਰਾ ਫਿਰ ਬੋਲ ਦੇਣਾ, 90561 95539 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਾਈ ਆਹ ਕੰਮ ਆ। ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆਹ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ 'ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ, ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ 'ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ ਹੁਣ ਆਪਣੇ ਕੋਲੇ, 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਗਈ, ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਅਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਅਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ 'ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਅਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ, ਤੁਸੀਂ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਅਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਅਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਇਹ ਸਾਰੀਆਂ ਗੱਲਾਂ ਮੇਰਾ ਵੀ ਲੈ ਕੇ ਘਰੋਂ ਘਰੀ ਨਿਸ਼ਾਨ ਲੈ ਕੇ ਪਹੁੰਚ ਜਾਓ। ਅਤੇ ਇੱਕ ਹੋਰ ਗੱਲ, ਜਿਹੜਾ ਆਪਣਾ ਮਸ਼ੀਨ 'ਤੇ ਫੋਟੋ ਲੱਗੀ ਆ, ਝੰਡਿਆਂ ਦੀ ਤਾਂ ਫੋਟੋ ਆਪਣੀ ਉਂਗਲ ਵਾਲੀ, ਧਿਆਨ ਰੱਖਿਓ ਇਸ ਗੱਲ ਦਾ।
ਦੱਸਣਾ ਸਾਰੇ ਘਰ ਘਰ ਜਾ ਕੇ ਵੀ ਉਹ ਦਿਖਾ ਦਿਆ ਕਰੋ। ਡੰਮੀ ਜੀ ਵੀ ਦੇਵਾਂਗੇ ਉਹ ਮਸ਼ੀਨ ਜਿਹੜੀ, ਉਹ ਵੀ ਲੈ ਜਾਓ। ਹੁਣ ਉਹ ਤਾਂ ਇੱਕ ਤਾਂ ਲੱਗਣਾ ਆਪਣਾ ਉਂਗਲ ਵਾਲੀ ਫੋਟੋ ਐ ਜਿੱਥੇ ਮੇਰੇ ਸਟੇਜ ਤੇ ਬੋਲਦੇ ਦੀ ਆ, ਉਹ ਤਾਂ ਹੈਗੀ ਝੰਡਿਆਂ ਤੇ। ਪਰ ਜਿਹੜੀ ਉਹ ਮਸ਼ੀਨ ਤੇ ਫੋਟੋ ਆਉਣੀ ਆ, ਮਸ਼ੀਨ ਤੇ ਫੋਟੋ ਆਉਣੀ ਆ ਪੱਗ ਵਾਲੀ ਫੋਟੋ ਹੋਊਗੀ। ਯਾਦ ਰੱਖਿਓ ਆਪਣਾ, ਮੇਰੇ ਪੱਗ ਬੰਨੀ ਆ, ਸਿੱਧੀ ਫੋਟੋ ਹੈ। ਤੇ 10ਵੇਂ ਨੰਬਰ ਦੇ ਉੱਤੇ ਖਿਆਲ ਰੱਖਿਓ, ਹੇਠਾਂ ਨੋਟਾ ਦਾ ਨਿਸ਼ਾਨ ਹੈ। ਨੋਟ ਹੇਠੋਂ ਜਮਾਂ ਅਖੀਰਲਾ ਨੰਬਰ ਆਪਣਾ ਇੱਕ ਨੋਟੇ ਦਾ ਨਿਸ਼ਾਨ ਹੈ। ਨੋਟੇ ਦੇ ਉੱਪਰਲਾ ਨਿਸ਼ਾਨ ਆਪਣਾ ਹੈ। ਪੱਗ ਮੇਰੇ ਬੰਨੀ ਹੋਈ ਆ, ਇਹ ਗੱਲ ਦਾ ਖਿਆਲ ਰੱਖਣਾ। ਦਿਖਾ ਕੇ ਆਉਣਾ, ਦੱਸਣਾ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਵੀ ਪੱਗ ਵਾਲੀ ਫੋਟੋ ਹੈ। ਤੇ ਲੱਖਾ ਸਿੰਘ ਸਿਧਾਣਾ ਜਿਹੜਾ ਉਹ ਨਾਂ ਲਿਖਿਆ ਹੋਇਆ, ਤੇ ਘੜਾ ਆਪਣਾ ਜਿਹੜਾ ਹੈਗਾ ਤੌੜਾ ਚੋਣ ਨਿਸ਼ਾਨ ਹੈ। ਇਹ ਸਾਰਾ ਕੱਲੀ ਗੱਲ ਦੱਸ ਦਿਓ ਵੀ ਲੱਖਾ ਸਿੰਘ ਸਿਧਾਣਾ ਨਾਂ ਹੈ, ਪੱਗ ਵਾਲੀ ਫੋਟੋ ਹੈ, ਸਿੱਧੀ ਫੋਟੋ ਹੈ। ਤੇ ਘੜਾ ਜਿਹੜਾ ਆਪਣਾ ਚੋਣ ਨਿਸ਼ਾਨ ਆ, ਹੇਠੋਂ ਜਾਣੀ ਨੋਟੇ ਵਾਲੇ ਤੋਂ ਬਾਅਦ ਹੇਠਾਂ ਨੋਟਾ ਦਾ, ਨੋਟੇ ਤੋਂ ਬਾਅਦ ਆਪਣਾ ਹੇਠੋਂ 10ਵਾਂ ਨੰਬਰ ਹੈ। ਇਹ ਗੱਲ ਦੱਸ ਦੇਣੀ ਆ। ਅਗਲੀ ਗੱਲ, ਝੰਡੇ ਆ ਗਏ ਆ ਬਣ ਕੇ। ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਝੰਡੇ ਦਫ਼ਤਰ 'ਚੋਂ ਲੈ ਜਾਓ। ਤੇ ਝੰਡੇ ਬਨੇਰਿਆਂ ਦੇ ਉੱਤੇ ਧੱਕੇ ਨਾਲ ਕਹਿੰਦਾ ਆਪਾਂ ਝੰਡੇ ਲਾਉਣਾ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਸਾਡੇ ਬਾਈ ਝੰਡਾ ਲਾ ਜਾਓ, ਪੋਸਟਰ ਲਾ ਜਾਓ, ਸਾਡੇ ਸਟਿੱਕਰ ਲਾ ਜਾਓ, ਉਹਨਾਂ ਬੰਦਿਆਂ ਦੇ ਘਰੇ ਹੀ ਆਪਾਂ ਝੰਡੇ ਪੋਸਟਰ ਤੇ ਸਟਿੱਕਰ ਲਾਉਣੇ ਆ। ਇਹਨਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਵੀ ਕਿਰਾਏ ਤੇ ਕਰ ਲੈਂਦੇ ਆ ਬੰਦੇ, ਤੇ ਉਹ ਹਰ ਇੱਕ ਦੇ ਵਾਰ 'ਚ ਜਾ ਕੇ ਪੋਸਟਰ ਤੇ ਸਟਿੱਕਰ ਲਾ ਦਿੰਦੇ, ਤੇ ਝੰਡਾ ਬਣ ਦਿੰਦੇ ਆ ਕੰਧ ਜਾ ਕੇ। ਉਵੇਂ ਨਹੀਂ ਆਪਾਂ ਕਰਨਾ। ਸੋ ਜਿਹੜਾ ਵੀ ਆਪਾਂ ਨੂੰ ਆਪ ਕਹੂਗਾ ਬਾਈ ਸਾਡੇ ਲਾ ਜਾਓ, ਉਹਦੇ ਲਾ ਕੇ ਜਾਣਾ। ਤੋ ਹੋਰ ਕੋਈ ਗੱਲਬਾਤ? ਗੱਲਾਂ ਬਾਤਾਂ ਇਹੀ ਸੀ ਬਸ ਬਾਈ, ਕੰਮ ਖਿੱਚਦੇ ਨੇ, ਥੋੜੇ ਦਿਨ ਹੀ ਰਹਿ ਗਏ ਹਨਾ। ਬਸ ਹੁਣ ਇਹ ਮੇਰਾ ਵੀਰ ਤੁਹਾਨੂੰ ਬੇਨਤੀ ਹੈ, ਇਹ ਤੁਹਾਡੀ ਆਹ ਜਿਹੜੀ 7-8 ਦਿਨਾਂ ਦੀ ਮਿਹਨਤ ਹੈ, ਇਸੇ ਮਿਹਨਤ ਨੇ ਹੀ ਪੰਜਾਬ ਦੀ ਅਗਲੀ ਤਕਦੀਰ ਲਿਖਣੀ ਹੈ, ਕਿਸਮਤ ਘੜਨੀ ਆ। ਇਹ ਫੈਸਲਾ ਮੁੜ ਕੇ ਉਹੀ ਗੱਲ ਹੈ, ਪਛਤਾਵਾ ਪੱਲੇ ਰਹਿ ਜਾਂਦਾ ਬੰਦੇ ਦੇ ਵੀ ਉਦੋਂ ਮਿਹਨਤ ਹੋਰ ਕਰ ਲੈਂਦੇ, ਐਂ ਕਰ ਲੈਂਦੇ। ਬਾਕੀ ਚੜ੍ਹਦੀ ਕਲਾ ਹੈ। ਇੱਕ ਬਈ ਪਰਚੀਆਂ ਫੜਾਏ ਹੁਣ ਘਰਾਂ 'ਚ, ਤੇ ਇੱਕ ਗੱਡੀਆਂ ਗੁੱਡੀਆਂ ਪ੍ਰਬੰਧ ਉਸ ਦਿਨ ਜਿਸ ਦਿਨ ਵੋਟਾਂ ਪੈਣੀਆਂ। ਗੱਡੀਆਂ ਦਾ ਪ੍ਰਬੰਧ ਆਪਾਂ ਦੇਖ ਲਓ, ਜੇ ਗੱਡੀਆਂ ਦੇਣੀਆਂ ਹੋਈਆਂ ਪਿੰਡਾਂ 'ਚ ਉਵੇਂ ਦੇ ਦਿਆਂਗੇ। ਜੇ ਗੱਡੀਆਂ ਦਾ ਪ੍ਰਬੰਧ ਕਰਨਾ ਹੋਇਆ ਤਾਂ ਉਹ ਪਿੰਡਾਂ 'ਚ ਵੀ ਆਪਾਂ ਜਿਹੜੀਆਂ ਵੋਟਾਂ ਲੈ ਕੇ ਆਉਣੀਆਂ ਹੁੰਦੀਆਂ ਉਹ ਵੀ ਪ੍ਰਬੰਧ ਕਰ ਲਓ। ਬਾਕੀ ਚੜ੍ਹਦੀ ਕਲਾ ਪੂਰੀ ਐਨ, ਬਾਬੇ ਦੀ ਅੱਜ ਕੱਲ੍ਹ ਫੁੱਲ ਕਿਰਪਾ, ਪ੍ਰਮਾਤਮਾ ਪੂਰਾ ਮਿਹਰਬਾਨ ਆ। ਲੋਕਾਂ ਦਾ ਬਹੁਤ ਵੱਡਾ ਸਾਥ ਮਿਲ ਰਿਹਾ। ਹਾਂ, ਇੱਕ ਗੱਲ ਜਿਹੜੀ ਜ਼ਰੂਰੀ ਮੈਂ ਕਹਿਣੀ ਚਾਹੁੰਦਾ ਸੀ, ਉਹ ਭੁੱਲ ਹੀ ਗਿਆ। ਹਾਂ, ਹੁਣ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ, ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ, ਉਹਨਾਂ ਨੌਜਵਾਨਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਹੜੇ ਕਹਿ ਦਿੰਦੇ ਨੇ ਕਿ ਬਾਈ ਸਾਡੀ 100 ਵੋਟ ਆ, ਸਾਡੀ 150 ਵੋਟ ਆ, ਸਾਡੀ 200 ਵੋਟ ਆ, ਪਰ ਇੱਕ ਵਾਰੀ ਲੱਖਾ ਸਾਡੇ ਘਰੇ ਆ ਜੇ। ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, 20 ਤਰੀਕ ਤੋਂ ਬਾਅਦ ਚਾਹ ਛੱਡੋ, ਰੋਟੀ ਵੀ ਖਵਾ ਲਿਓ, ਆ ਜਾਊਂਗਾ। ਆਪਾਂ 20 ਤੋਂ ਬਾਅਦ ਹੀ ਵੋਟਾਂ ਪੈ ਗਈਆਂ, ਉਹ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਜਿਹੜੇ ਕਹਿ ਦਿੰਦੇ ਆਮ ਤੌਰ 'ਤੇ ਪਿੰਡ ਦੀ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਸੁਨੇਹਾ ਦਿੰਦੇ ਆ ਵੀ ਯਾਰ ਇੱਕ ਵਾਰੀ ਅਸੀਂ ਵੋਟਾਂ ਪਾਉਣ ਨੂੰ ਲੱਖੇ ਨੂੰ ਤਿਆਰ ਆ, ਪਰ ਲੱਖਾ ਸਾਡੇ ਘਰੇ ਆ ਜੇ। ਇਸ ਕਰਕੇ ਪਤਾ ਕੀ ਆ, ਇਹ ਨਾ ਹੁਣ ਆਪਣੇ ਕੋਲ ਸਮਾਂ ਹੈ ਨਹੀਂ, ਸਮੇਂ ਦੀ ਬਹੁਤ ਘਾਟ ਆ, ਖਿੱਚਵਾਂ ਸਮਾਂ। ਤਾਂ ਕਰਕੇ ਬੇਨਤੀ ਕਰਦਾ ਵੀ ਬਾਈ 70 ਪਿੰਡ ਆ, ਹਜ਼ਾਰਾਂ ਘਰ ਬਣ ਗਿਆ, ਹਰ ਘਰ ਤਾਂ ਜਾਇਆ ਨਹੀਂ ਜਾਣਾ ਯਾਰ। ਇਸ ਕਰਕੇ ਮੇਰਾ ਵੀਰ ਇਹ ਗੱਲ ਦਾ ਖਿਆਲ ਰੱਖਿਓ। ਕੋਈ ਗੱਲ ਨਹੀਂ, ਹੁਣ ਤੁਸੀਂ ਸੋਚ ਨੂੰ ਸਮਝ ਕੇ ਵੋਟ ਪਾਉਣੀ ਆ। ਇਹ ਗੱਲ ਦਾ ਹੋਰ ਖਿਆਲ, ਕਈ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਵੀ ਯਾਰ ਅਸੀਂ ਲੱਖੇ ਨੂੰ ਵੋਟ ਦਾ ਪਾਉਣ ਨੂੰ ਤਿਆਰ ਹਾਂ, ਪਰ ਜਿਹੜੇ ਪਿੰਡ 'ਚ ਉਹਦੇ ਨਾਲ ਬੰਦੇ ਤੁਰੇ ਫਿਰਦੇ ਉਹਨਾਂ ਨਾਲ ਸਾਡੀ ਬਣਦੀ ਨਹੀਂ। ਕੋਈ ਗੱਲ ਨਹੀਂ ਯਾਰ ਬਾਈ, ਬਣਦੀ ਨਹੀਂ। ਮੇਰੀ ਗੱਲ ਸੁਣੋ, ਸੋਡੀ ਉਹ ਪਿੰਡ 'ਚ ਮਾੜੀਆਂ ਮੋਟੀਆਂ ਤਕਰਾਰਾਂ ਹੁੰਦੀਆਂ ਨੇ, ਹੁੰਦਾ ਮਾੜੀ ਮੋਟੀ ਗਰਾਰੀ, ਪਰ ਜੇ ਨਹੀਂ ਬਣਦੀ ਉਹਦੀ ਨਾਲ ਮੰਨ ਲਓ ਤੁਸੀਂ ਤਾਂ ਮੇਰੇ ਨਾਲ ਯਾਰ ਸਿੱਧਾ ਜੁੜਨਾ, ਮੇਰੀ ਸੋਚ ਨਾਲ ਜੁੜਨਾ, ਆਪਾਂ ਪੰਜਾਬ ਨਾਲ ਜੁੜਨਾ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੇ ਹਾਂ। ਆਪਾਂ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਤੁਸੀਂ ਉਹ ਲੜਾਈ ਦੇ ਵਿੱਚ ਮੇਰਾ ਯੋਗਦਾਨ ਪਾਉਣਾ, ਨਾ ਕਿ ਆਪਾਂ ਵੀ ਮੇਰੀ ਉਹਦੇ ਨਾਲ ਨਹੀਂ ਬਣਦੀ ਯਾਰ, ਮੈਂ ਤਾਂ ਨਹੀਂ ਜਾਂਦਾ, ਜਾਂ ਮੈਨੂੰ ਉਹ ਠੀਕ ਨਹੀਂ ਲੱਗਦਾ, ਉਹ ਲੱਖੇ ਨਾਲ ਤੁਰਿਆ ਫਿਰਦਾ। ਮੇਰੇ ਲਈ ਸਾਰੇ ਇੱਕੋ ਜਿਹੇ ਬਾਈ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੋ ਮਿਹਨਤ ਕਰ ਰਹੇ ਹੋ, ਜੋ ਮੇਰਾ ਸਾਥ ਦਿਓਗੇ, ਸਾਰੇ ਇੱਕੋ ਜਿਹੇ ਹੋਣਗੇ। ਇਹ ਗੱਲਾਂ ਨਾ ਸੋਚਿਆ ਕਰੋ ਕਿ ਬਾਈ ਮੇਰੀ ਉਹਦੇ ਨਾਲ ਬਣਦੀ ਨਹੀਂ, ਮੈਂ ਤਾਂ ਯਾਰ ਉੱਧਰ ਜਾਣਾ ਨਹੀਂ, ਜਾਂ ਮੈਂ ਉਹਦੇ ਨਾਲ ਰੋਸਾ ਕਰਕੇ ਮੈਂ ਦੂਜੇ ਪਾਸੇ ਚਲੇ ਜਾਂਦਾ। ਸੋ ਆਹ ਗੱਲਾਂ ਜ਼ਰੂਰੀ ਨੇ, ਇਹਨਾਂ ਸਾਰਿਆਂ ਗੱਲਾਂ 'ਤੇ ਧਿਆਨ ਦਿਓ। ਮੈਂ ਫਿਰ ਵਾਰ-ਵਾਰ ਅਪੀਲ ਕਰਦਾ ਕਿ ਜਿਹੜੀਆਂ ਵੀ ਕਮੇਟੀਆਂ ਆਪਣੀਆਂ ਪਿੰਡਾਂ ਦੀਆਂ ਹੈਗੀਆਂ ਨੇ, ਨੰਬਰ ਮੇਰਾ ਤੁਹਾਡੇ ਕੋਲ ਹੈਗਾ। ਜਿਹੜਾ ਇਹ ਬੰਦਾ ਗੱਲ ਕਰਨੀ ਚਾਹੁੰਦਾ ਉਹਨੂੰ ਕਹਿ ਦਿਆ ਕਰੋ ਵੀ ਭਾਈ ਵੀ ਆਹ ਨੰਬਰ ਮੇਰਾ ਦੁਬਾਰਾ ਫਿਰ ਬੋਲ ਦੇਣਾ, 90561 95539, 90561 95539। ਤਾਂ ਮੇਰਾ ਵੀਰ ਇਸ ਨੰਬਰ ਦੇ ਉੱਤੇ ਜਿਹੜੇ
ਭਰਾ ਬਣ ਕੇ ਦੂਜੇ ਨਾ ਫੋਨ ਕਰਨ ਵੀ ਸਾਡਾ ਬਈ ਆਹ ਕੰਮ ਆ ਹੁਣ ਆਹ ਕੰਮ ਨੇ ਜਿਹੜੇ ਬਾਈ ਤੁਹਾਡੇ ਕੰਮ ਵੀ ਆਪਾਂ ਸਾਰੇ ਕਰਾਂਗੇ। ਬਸ ਆ ਮੇਰਾ ਵੀਰ 8 ਦਿਨ ਹੁਣ ਕੰਮ ਇਹ ਰੋਕ ਦਈਏ। ਜਿਹੜੇ ਵੋਟਾਂ ਨਾਲ ਸੰਬੰਧੀ ਇਸ ਨੰਬਰ ਦੇ ਉੱਤੇ ਮੇਰੇ ਨਾਲ ਸੰਪਰਕ ਕਰਨ, ਪਿੰਡਾਂ ਦੀਆਂ ਕਮੇਟੀਆਂ ਵਾਲੇ ਕਰ ਲੈਣ, ਜਾਂ ਬਾਹਰੋਂ ਕਿਸੇ ਨੇ ਬੰਦੇ ਨੇ ਗੱਲ ਕਰਾਉਣੀ ਹੈ, ਕੋਈ ਰਿਸ਼ਤੇਦਾਰ ਹੈਗੇ ਇੱਥੇ, ਅਗਲਾ ਕਹਿੰਦਾ ਯਾਰ ਬਾਈ ਇੱਕ ਵਾਰੀ ਫੋਨ ਤੇ ਗੱਲ ਕਰ ਲਾ, ਤਾਂ ਦੁਬਾਰਾ ਕੋਈ ਗੱਲ ਨਹੀਂ ਘਰੇ ਫੇਰ ਤੁਹਾਨੂੰ ਬੁਲਾ ਲਾਂਗੇ। ਤਾਂ 90561 95539 ਨੰਬਰ ਹੈ, ਇਸ ਨੰਬਰ ਤੇ ਮੇਰੀ ਗੱਲ ਕਰਾ ਦਿਓ। ਬਾਬਾ ਜੀ ਹੁਣ ਸਾਰੇ ਪੰਜਾਬ ਨੂੰ ਕਹਿਣਾ, ਸਮੁੱਚੇ ਪੰਜਾਬੀਆਂ ਨੂੰ ਕਹਿਣਾ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੀ ਕਹਿਣਾ ਵੀ ਤੁਹਾਡੀਆਂ ਕਿਤੇ ਰਿਸ਼ਤੇਦਾਰੀਆਂ ਨੇ। ਵੈਸੇ ਬਹੁਤ ਵਧੀਆ ਗੱਲ ਹੈ ਕਿ ਮੈਂ ਧੰਨਵਾਦ ਕਰਦਾ ਬਾਹਰਲੇ ਮੁਲਕਾਂ ਤੋਂ ਵੀ ਟਿਕਟਾਂ ਲੈ ਕੇ ਇੱਥੇ ਆ ਕੇ ਪ੍ਰਚਾਰ ਕਰਦੇ ਨੇ, ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ, ਜਾਂ ਰਾਜਸਥਾਨ ਤੋਂ, ਜਾਂ ਕੱਲ੍ਹ ਛੱਤੀਸਗੜ੍ਹ ਤੋਂ ਇੱਕ ਪਰਿਵਾਰ ਆਇਆ ਮਿਲਣ, ਹਮਾਇਤ ਕਰਨ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਮੇਰਾ ਵੀਰ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲਿਓ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਭਰਾਵਾਂ ਦਾ, ਭੈਣਾਂ ਦਾ, ਮਾਵਾਂ ਦਾ, ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ, ਕੋਈ ਬਾਹਰਲੇ ਮੁਲਕਾਂ 'ਚ ਬੈਠਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਆ, ਜਿਹੜੇ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ, ਪਿੰਡੋਂ ਪਿੰਡੀ ਜਾ ਰਹੇ ਆ, ਘਰੋਂ ਘਰੀ ਜਾ ਰਹੇ ਆ, ਜ਼ੋਰ ਪਾ ਰਹੇ ਆ। 30-30 40-40 ਸਾਲ ਦੇ ਅਕਾਲੀ ਦਲ 'ਚ ਖੜੇ ਬੰਦੇ, ਕਾਂਗਰਸ 'ਚ ਖੜੇ ਬੰਦੇ, ਜਿਹੜੇ ਸੋਚਿਆ ਨਹੀਂ ਸੀ ਵੋਟ ਕਿਸੇ ਪਾਸੇ ਹੋਰ ਪਾ ਦੇਣਗੇ, ਉਹ ਵੀ ਜਿਹੜੇ ਉਹਨਾਂ ਨੇ ਨਾਲ ਤੋਰੇ ਆਪਣੇ, ਉਹਨਾਂ ਦਾ ਬਹੁਤ ਧੰਨਵਾਦ ਬਾਈ। ਕਾਫਲਾ ਬਹੁਤ ਵੱਡਾ ਬਣਾਇਆ ਉਹਨਾਂ ਨੇ। ਸੋ ਮੈਂ ਹੁਣ ਉਹਨਾਂ ਨੂੰ ਦੁਬਾਰਾ ਇੱਕ ਹੋਰ ਬੇਨਤੀ ਕਰਦਾ ਕਿ ਆਹ ਜਿਹੜੇ ਬਾਈ ਅਖੀਰਲੇ ਦਿਨ ਰਹਿ ਗਏ, ਹੁਣ ਆਪਣੇ ਕੋਲੇ 5-4 ਦਿਨ ਰਹਿ ਗਏ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਵੀਰ ਦੁਬਾਰਾ ਫੇਰ ਸਾਰੇ ਉਹਨਾਂ ਮਾਵਾਂ ਨੂੰ, ਭੈਣਾਂ ਨੂੰ ਬੇਨਤੀ ਹੈ, ਰੋਜ਼ ਫੋਨ ਘੁਮਾਇਆ ਕਰੋ, ਪੁੱਛੀ ਜਾਇਆ ਕਰੋ ਵੀ ਕਿੰਨੀਆਂ ਵੋਟਾਂ ਹੋਰ ਜੋੜ ਲਈਆਂ ਜੀ, ਕਿੰਨੀਆਂ ਵੋਟਾਂ ਹੋਰ ਜੋੜ ਲਈਆਂ, ਕਿੰਨੇ ਹੋਰ ਪਰਿਵਾਰ ਨਾਲ ਤੋਰ ਲਏ। ਗਾਹਾਂ ਦੀ ਗਾਹਾਂ ਦੇਖੋ 70 ਪਿੰਡ ਆ, 70 ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਤਾਂ ਹੋਣੀ ਆ। ਕੋਸ਼ਿਸ਼ ਕਰੋ ਜਿਹੜੇ ਵੀ ਬੰਦੇ ਦੀ, ਕਿਸੇ ਦੀ ਜਾਂ ਪਰਿਵਾਰ ਦੀ ਕਿਤੇ ਹੋਰ ਕਿਸੇ ਪਿੰਡ ਰਿਸ਼ਤੇਦਾਰੀ, ਉਹਦੀ ਗਾਹਾਂ ਭਾਲੋ, ਉਹਦੀ ਨਹੀਂ ਗਾਹਾਂ ਦੇਖੋ। ਲਿਸਟਾਂ ਜਿਹੜੀਆਂ ਹੈਗੀਆਂ ਇਹਨੂੰ ਦਿੱਤੀਆਂ ਹੋਈਆਂ ਨੇ, ਆ ਵਿੱਚ ਵੀ ਪਾ ਦਾਂਗੇ ਥੱਲੇ ਟਿੱਪਣੀਆਂ ਦੇ। ਤਾਂ ਮੇਰਾ ਵੀਰ ਹਰ ਘਰ ਤੱਕ ਪਹੁੰਚ ਕਰ ਦਿਓ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਵਧੀਆ ਤੁਸੀਂ, ਮੈਂ ਤੁਹਾਡਾ ਧੰਨਵਾਦ ਕਰਦਾ। ਪਿੰਡਾਂ ਜਾਈਦਾ, ਲੋਕ ਪਹਿਲਾਂ ਹੀ ਕਹਿ ਦਿੰਦੇ ਆ ਬਾਈ ਸਾਨੂੰ ਤਾਂ ਫੋਨ ਆ ਗਿਆ, ਰਿਸ਼ਤੇਦਾਰੀ 'ਚ ਫੋਨ ਆ ਗਿਆ, ਸਾਡੇ ਬਾਹਰੋਂ ਫੋਨ ਆ ਗਿਆ, ਜਾਂ ਇੱਧਰੋਂ ਕੋਈ ਸਾਨੂੰ ਤਾਂ ਆ ਕੇ ਭਾਈ ਕਹਿ ਗਏ। ਸੋ ਬਾਈ ਹੁਣ ਆਹੀ 5-7 ਦਿਨ ਹੈ, ਤੇ ਇਹ ਬੇਨਤੀ ਹੈ ਮੇਰਾ ਵੀਰ, ਖਿੱਚ ਦਿਓ ਕੰਮ ਨੂੰ ਹੁਣ। ਤੇ ਦੂਜੀ ਬੇਨਤੀ ਜਿਹੜੀ ਮੈਂ ਇਹ ਕਰਨੀ ਆ, ਆਪਣੀ ਜਿੰਨੇ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਬਣੀਆਂ ਹੋਈਆਂ, ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਹੁਣ ਤੁਸੀਂ ਖਿੱਚ ਦਿਓ ਕੰਮ ਨੂੰ। ਹੁਣ ਇਹ ਜਿੱਤ ਆ ਜਿਹੜੀ ਤੁਹਾਡੇ ਸਿਰ ਤੇ ਖੜੀ ਆ, ਹੁਣ ਆਹ ਅਖੀਰਲੇ ਦਿਨ ਨੇ, ਤੇ ਹੁਣ ਤਾਂ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਧਰ ਵਗ ਗਏ ਤੇ ਇੱਧਰ ਵਗ ਗਏ। ਹੁਣ ਸਾਰੇ ਜਿੰਨੇ ਹੈਗੇ ਆ 2 ਟਾਈਮ ਮੀਟਿੰਗ ਕਰਿਆ ਕਰੋ। ਮੀਟਿੰਗ ਕਰਨ ਤੋਂ ਬਾਅਦ ਘਰ ਘਰ ਵੜ ਜਾਓ, ਹਰ ਘਰ ਤੱਕ ਆਪਣੀ ਆਵਾਜ਼, ਆਪਣਾ ਪ੍ਰਚਾਰ ਤੇ ਆਪਣਾ ਨਿਸ਼ਾਨ ਆ ਜਿਹੜਾ ਉਹ ਪਹੁੰਚਾਓ ਜ਼ਰੂਰ। ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਨੀ ਹੈ, ਅਪੀਲ ਕਰਨੀ ਹੈ ਕਿ ਪੰਜਾਬ ਲਈ, ਪੰਜਾਬੀਅਤ ਨੂੰ ਬਚਾਉਣ ਲਈ, ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਸਾਥ ਦੇਣਾ ਚਾਹੀਦਾ। ਮੁੱਢੇ